ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ, ਹਾਜ਼ਰ ਹਾਂ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ। ਪੰਜਾਬ ਇਸ ਵੇਲੇ ਆਜ਼ਾਦੀ ਤੋਂ ਬਾਅਦ ਕੀ ਵਾਪਰਿਆ ਤੇ ਆਜ਼ਾਦੀ ਦੇ ਦਰਮਿਆਨ ਕੀ ਵਾਪਰਿਆ ਉਹਦੀ ਚਰਚਾ ਕਰ ਰਿਹਾ। ਤੇ ਅੱਜ ਇਸ ਰਿਪੋਰਟ ਦੇ ਵਿੱਚ ਤਫਸੀਲ ਪੂਰਵਕ ਤੁਹਾਨੂੰ ਦੱਸਾਂਗੇ ਕਿ ਪੰਜਾਬ ਦੇ ਨਾਲ ਹੋਇਆ ਕਿ ਅਸਲ ਦੇ ਵਿੱਚ ਪੰਜਾਬ ਦੀ ਹੋਣੀ ਕੀ ਸੀ। ਪੰਜਾਬ ਦੀ ਹੋਣੀ ਇਹ ਸੀ ਕਿ ਆਜ਼ਾਦੀ ਤੋਂ ਪਹਿਲਾਂ ਜਿੱਥੇ ਪੰਜਾਬੀਆਂ ਨੇ ਕੂਕਾ ਲਹਿਰ ਤੋਂ ਲੈ ਕੇ 1947 ਤੱਕ ਮੋਰਚੇ ਲਹਿਰਾਂ ਚਲਾਈਆਂ, ਉਸ ਤੋਂ ਬਾਅਦ ਵੀ ਪੰਜਾਬ ਦੇ ਇਹ ਮੋਰਚਿਆਂ ਦਾ ਦੌਰ ਖਤਮ ਨਹੀਂ ਹੋਇਆ। ਪੰਜਾਬ ਨੂੰ ਮੋਰਚੇ ਲਾਉਣੇ ਪਏ, ਲਹਿਰਾਂ ਚਲਾਉਣੀਆਂ ਪਈਆਂ। ਆਜ਼ਾਦੀ ਤੋਂ ਪਹਿਲਾਂ ਕਿਹੜੀਆਂ ਲਹਿਰਾਂ ਚਲਾਈਆਂ ਪੰਜਾਬੀਆਂ ਨੇ, ਮੋਸਟਲੀ ਜੇ ਉਹਨਾਂ ਦੇ ਵਿੱਚ ਗੱਲ ਕਰੀਏ 1849 ਤੋਂ ਬਾਅਦ। ਇਸ ਰਿਪੋਰਟ ਦੇ ਵਿੱਚ ਆਪਾਂ ਦੋ ਪੱਖਾਂ ਤੋਂ ਇਸ ਰਿਪੋਰਟ ਨੂੰ ਜਾਂਚਾਂਗੇ, ਦੋ ਪੱਖਾਂ ਤੋਂ ਇਸ ਰਿਪੋਰਟ ਨੂੰ ਤੁਹਾਡੇ ਸਾਹਮਣੇ ਰੱਖਾਂਗੇ। ਪਹਿਲਾ ਪੱਖ ਆਜ਼ਾਦੀ ਤੋਂ ਪਹਿਲਾਂ ਦਾ, ਪੰਜਾਬੀਆਂ ਨੂੰ, ਸਿੱਖਾਂ ਨੂੰ ਆਜ਼ਾਦੀ ਤੋਂ ਪਹਿਲਾਂ ਕੀ ਕੁਛ ਕਰਨਾ ਪਿਆ, ਸਹਿਣਾ ਪਿਆ। ਉਸ ਤੋਂ ਬਾਅਦ ਆਜ਼ਾਦੀ ਤੋਂ ਬਾਅਦ ਦਾ ਪੰਜਾਬ ਕਿਹੋ ਜਿਹਾ ਸੀ। ਅਸਲ ਦੇ ਵਿੱਚ ਇਹ ਰਿਪੋਰਟ ਕਿਉਂ ਕਰ ਰਹੇ ਹਾਂ ਕਿਉਂਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਪੰਜਾਬੀਆਂ ਨੇ 121 ਸ਼ਹੀਦਾਂ ਦੇ ਵਿੱਚ ਜਿਨ੍ਹਾਂ ਨੇ ਫਾਂਸੀ ਦੇ ਰੱਸੇ ਚੁੰਮੇ, ਉਹਨਾਂ ਦੇ ਵਿੱਚੋਂ 93 ਸਿੱਖ ਸਨ। ਉਮਰ ਕੈਦ ਕੱਟਣ ਵਾਲੇ 2646 ਘੁਲਾਟੀਆਂ ਦੇ ਵਿੱਚੋਂ 2147 ਸਿੱਖ ਸਨ। ਜਲਿਆਂਵਾਲੇ ਬਾਗ ਦੇ ਸਾਕੇ ਦੇ 1300 ਸ਼ਹੀਦਾਂ ਦੇ ਵਿੱਚੋਂ 799 800 ਸਿੱਖ ਸਨ, ਪੰਜਾਬੀ ਸਨ। ਬਜਬਜ ਘਾਟ ਦੇ ਸਾਕੇ ਦੇ ਵਿੱਚ ਸ਼ਹੀਦ ਹੋਣ ਵਾਲੇ 113 ਦੇ ਵਿੱਚੋਂ 67 ਸਿੱਖ ਸਨ। ਕੂਕਾ ਲਹਿਰ ਦੇ ਦੌਰਾਨ 91 ਦੇ 91, ਅਕਾਲੀ ਲਹਿਰ ਦੇ ਦੌਰਾਨ ਸ਼ਹੀਦ ਹੋਣ ਵਾਲੇ 500 ਸਿੱਖ ਸਨ। ਹੁਣ ਤੁਸੀਂ ਸੋਚੋ ਵੀ ਜਦੋਂ ਆਪਾਂ ਗੱਲ ਕਰ ਰਹੇ ਹਾਂ ਕੂਕਾ ਲਹਿਰ ਤੋਂ ਲੈ ਕੇ ਪਗੜੀ ਸੰਭਾਲ ਜੱਟਾ ਲਹਿਰ ਪੰਜਾਬੀਆਂ ਨੇ ਲੜੀ ਆ, ਗਦਰ ਲਹਿਰ ਪੰਜਾਬੀਆਂ ਨੇ ਲੜੀ ਆ, ਰੌਲਟ ਐਕਟ ਪੰਜਾਬੀਆਂ ਨੇ ਖੜਾ ਕੀਤਾ, ਜਲਿਆਂਵਾਲੇ ਬਾਗ ਦੇ ਵਿੱਚ ਜਿਹੜਾ ਧਰਨਾ ਦਿੱਤਾ ਸੀ ਉਹਦੇ ਵਿਰੁੱਧ ਜਿਹੜੀ ਲਹਿਰ ਸੀ, ਗੁਰਦੁਆਰਾ ਸੁਧਾਰ ਲਹਿਰ, ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਨਾਲ ਸੰਬੰਧਿਤ ਲਹਿਰ, ਕਿਸਾਨ ਮੋਰਚੇ, ਮਜ਼ਦੂਰਾਂ ਦੀਆਂ ਹੜਤਾਲਾਂ, ਸਾਈਮਨ ਗੋ ਬੈਕ, ਅੰਗਰੇਜ਼ੋ ਭਾਰਤ ਛੱਡੋ ਲਹਿਰ। ਇੰਨੀਆਂ ਲਹਿਰਾਂ ਪੰਜਾਬੀਆਂ ਨੇ ਲੜੀਆਂ, ਪਰ ਪੰਜਾਬੀਆਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਅਸੀਂ ਆਪਣਾ ਮੁਲਕ ਬਣਾਵਾਂਗੇ ਤੇ ਉੱਥੇ ਸਾਨੂੰ ਪੂਰਾ ਨਿਆਂ ਮਿਲੂਗਾ। ਪਰ ਆਜ਼ਾਦੀ ਤੋਂ ਬਾਅਦ ਕੀ ਹੋਇਆ? ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਬਹੁਤ ਸਾਰੀ ਅਸਥਿਰਤਾ ਆਈ। ਆਜ਼ਾਦੀ ਤੋਂ ਬਾਅਦ ਇੱਕ ਦੌਰ ਅਜਿਹਾ ਆਇਆ ਜਦੋਂ ਹਿੰਦੁਸਤਾਨ ਨੂੰ ਚੀਨ ਦੇ ਨਾਲ ਜੰਗ ਲੜਨੀ ਪਈ। ਜੇਕਰ ਉਦੋਂ ਤੁਸੀਂ ਆંકੜੇ ਕੱਢ ਕੇ ਦੇਖੋਗੇ ਤਾਂ ਸਾਰੇ ਦੇਸ਼ ਦੇ ਵਿੱਚੋਂ ਵੱਧ ਸੋਨਾ ਜੇ ਕਿਸੇ ਨੇ ਦਿੱਤਾ ਤੇ ਉਹ ਪੰਜਾਬ ਨੇ ਦਿੱਤਾ। ਆਪਣੇ 34 ਜ਼ਿਲ੍ਹਿਆਂ ਦੇ ਵਿੱਚੋਂ 36-37 ਜ਼ਿਲ੍ਹਿਆਂ ਦੇ ਵਿੱਚੋਂ ਪੰਜਾਬ ਦੇ ਹਿੱਸੇ ਕੀ ਆਇਆ, ਇਹ ਤੇ ਚਰਚਾ ਬਾਅਦ 'ਚ ਕਰਦੇ ਹਾਂ। ਸਾਂਝੇ ਪੰਜਾਬ ਨੂੰ ਕਿਵੇਂ ਵੰਡਿਆ ਗਿਆ, ਕਿੰਨੇ ਪੰਜਾਬੀ ਮਾਰੇ ਗਏ, ਇਹ ਤੇ ਚਰਚਾ ਬਾਅਦ ਦੇ ਵਿੱਚ ਕਰਦੇ ਹਾਂ। ਪਰ ਤੁਸੀਂ ਦੇਖੋ ਕਿ ਇੰਨੀਆਂ ਵੱਡੀਆਂ ਕੁਰਬਾਨੀਆਂ ਤੇ ਇੰਨਾ ਸਰਮਾਇਆ ਦੇਸ਼ ਨੂੰ ਦੇਣ ਵਾਲੇ ਪੰਜਾਬ ਦੇ ਹਿੱਸੇ ਅੱਜ ਕੀ ਹੈ? ਅੱਜ ਪੰਜਾਬ ਦੇ ਹਿੱਸੇ 25 ਲੱਖ ਦੇ ਤਕਰੀਬਨ ਬੇਰੁਜ਼ਗਾਰਾਂ ਦੀ ਵੱਡੀ ਫੌਜ ਹੈ। ਅੱਜ ਪੰਜਾਬ ਦੇ ਵਿੱਚ 5-6 ਮੌਤਾਂ ਡੇਲੀ ਹੋ ਰਹੀਆਂ ਨੇ, ਕੁਛ ਨਸ਼ਿਆਂ ਦੀ ਓਵਰਡੋਜ਼ ਦੇ ਨਾਲ ਤੇ ਦੂਜੇ ਪਾਸੇ ਕੁਝ ਕਿਸਾਨ ਖੁਦਕੁਸ਼ੀਆਂ। ਅੱਜ ਪੰਜਾਬ 3 ਲੱਖ ਕਰੋੜ ਰੁਪਏ ਦਾ ਕਰਜ਼ਾਈ ਹੈ, ਜਿਹੜਾ ਪੰਜਾਬ ਦੇਸ਼ ਭਰ ਦੇ ਵਿੱਚੋਂ ਪਹਿਲੇ ਨੰਬਰ ਦਾ ਮੋਹਰੀ ਸੂਬਾ ਸੀ ਆਮਦਨ ਦੇ ਪੱਖੋਂ। ਅੱਜ ਪੰਜਾਬ ਸਿਰ ਹਰ ਜੰਮਦੇ ਬੱਚੇ ਸਿਰ ਲੱਖ ਰੁਪਏ ਦਾ ਕਰਜ਼ਾ ਹੈ, ਕਿਉਂਕਿ ਪੌਣੇ 3 ਕਰੋੜ ਦੇ ਕਰੀਬ ਆਬਾਦੀ ਹੈ। 3 ਲੱਖ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਆ, 3 ਲੱਖ ਕਰੋੜ ਦਾ ਕਰਜ਼ਾ ਇਸ ਵੇਲੇ ਪੰਜਾਬ ਦੇ ਸਿਰ ਹੈ। ਸੋ ਜੇ ਆਜ਼ਾਦੀ ਤੋਂ ਪਹਿਲਾਂ ਪੰਜਾਬੀਆਂ ਨੇ ਜੋ ਲੜਿਆ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ। ਭਾਰਤ ਦੀ ਆਜ਼ਾਦੀ ਦੇ ਲਈ ਪੰਜਾਬੀਆਂ ਨੇ ਅਥਾਹ ਕੁਰਬਾਨੀਆਂ ਕੀਤੀਆਂ। ਭਾਰਤ ਦੀ ਆਜ਼ਾਦੀ ਦੇ ਲਈ ਪੰਜਾਬੀਆਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ, ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਡਾਕਟਰ ਸਤਪਾਲ, ਸੈਫੂਦੀਨ ਕਿਚਲੂ, ਬਾਬਾ ਖੜਕ ਸਿੰਘ, ਸੋਹਣ ਸਿੰਘ ਭਕਨਾ, ਕਿੰਨੇ ਹੀ ਨਾਮ ਨੇ ਜਿਹੜੇ ਉਂਗਲਾਂ ਦੇ ਪੋਟਿਆਂ 'ਤੇ ਗਿਣਾਏ ਜਾ ਸਕਦੇ ਨੇ। ਤੇ ਆਜ਼ਾਦੀ ਤੋਂ ਬਾਅਦ ਕੀ ਹੋਇਆ? ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਪੰਜਾਬ ਨੂੰ ਰਾਜਧਾਨੀ ਮਿਲੀ ਅੱਜ ਤੱਕ? ਕੀ ਪੰਜਾਬ ਨੂੰ ਪਾਣੀਆਂ ਦਾ ਜਿਹੜਾ ਨਿਆਂ ਸੀ ਪੰਜਾਬ ਚਾਹੁੰਦਾ ਉਹ ਮਿਲਿਆ? ਕੀ ਪੰਜਾਬ ਨੂੰ ਪੰਜਾਬੀ ਬੋਲਦੇ ਇਲਾਕੇ ਮਿਲੇ? ਕੀ ਭਾਸ਼ਾ ਦੇ ਆਧਾਰ 'ਤੇ ਜਿਹੜੇ ਸੂਬੇ ਵੰਡੇ ਗਏ ਸਨ ਕੀ ਪੰਜਾਬ ਨੂੰ ਦਿੱਤੇ ਗਏ? ਇਸ ਤੋਂ ਇਲਾਵਾ ਜੇਕਰ ਹੋਰ ਗੱਲਾਂ ਕਰੋਗੇ ਤਾਂ ਪੰਜਾਬ ਦੇ ਵਿੱਚ ਐਮਰਜੈਂਸੀ ਲਾਈ ਗਈ, ਜ਼ਬਰੀ ਥੋਪੀ ਗਈ, 1978 ਦਾ ਨਿਰੰਕਾਰੀ ਕਾਂਡ ਤੇ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਨੂੰ ਹੋਰ ਪਾਸੇ ਮੋੜਾ ਦਿੱਤਾ ਗਿਆ। ਕਪੂਰੀ ਦਾ ਮੋਰਚਾ ਲੱਗਿਆ, ਧਰਮ ਯੁੱਧ ਮੋਰਚਾ ਲੱਗਿਆ, ਦਰਬਾਰ ਸਾਹਿਬ ਤੇ ਹਮਲਾ ਹੋਇਆ। ਇਸ ਤੋਂ ਇਲਾਵਾ 84 ਦਾ ਸਿੱਖ ਕਤਲੇਆਮ ਵਾਪਰਿਆ ਤੇ ਉਸ ਤੋਂ ਬਾਅਦ ਪੰਜਾਬੀ ਨੌਜਵਾਨੀ ਦੇ ਖੂਨ ਦੇ ਨਾਲ ਖੇਡੀ ਗਈ ਹੋਲੀ, ਖੂਨ ਦੇ ਨਾਲ ਖੇਡਿਆ ਗਿਆ, ਪੰਜਾਬ ਦੀ ਨੌਜਵਾਨੀ ਦੇ ਨਾਲ ਖੇਡਿਆ ਗਿਆ ਇੱਕ ਦੌਰ ਜਾਲੀ ਪੁਲਿਸ ਮੁਕਾਬਲਿਆਂ ਦਾ ਚੱਲਿਆ। ਪਰ ਉਸ ਤੋਂ ਬਾਅਦ ਵੀ ਪੰਜਾਬ ਦੇ ਸਿਰ ਜਿਹੜੀਆਂ ਮੁਹਿੰਮਾਂ ਨੇ ਤਾਣ ਖੜੀਆਂ ਨੇ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਨਸ਼ੇ ਦਾ ਦੌਰ ਚੱਲਿਆ ਤੇ ਹੁਣੇ ਪੰਜਾਬ ਨੇ ਦਿੱਲੀ ਦਾ ਮੋਰਚਾ ਫਤਿਹ ਕੀਤਾ। ਸੋ ਕਹਿਣ ਤੋਂ ਭਾਵ ਕਿ ਪਿਛਲੀ ਲਗਭਗ ਡੇਢ ਸਦੀ 1849 ਦੇ ਵਿੱਚ ਖਾਲਸਾ ਰਾਜ
ਜਿਹੜਾ ਉਹ ਖੁੱਸ ਜਾਂਦਾ ਪੰਜਾਬੀਆਂ ਦੇ ਹੱਥੋਂ। ਉਸ ਤੋਂ ਬਾਅਦ 1849, 1947, 84 ਤੇ ਹੁਣ 2022 ਦੇ ਵਿੱਚ ਆਉਂਦਾ ਪੰਜਾਬ ਕਈ ਮੋਰਚਿਆਂ ਦੇ ਵਿੱਚ ਲੜਿਆ। ਪਰ ਅਸਲ ਦੇ ਵਿੱਚ ਅਸੀਂ ਇਹ ਗੱਲਾਂ ਕਿਉਂ ਕਰ ਰਹੇ ਹਾਂ? ਕਿਉਂਕਿ ਪੰਜਾਬ ਦੇ ਸਿਰ ਅੱਜ ਜਿਹੜਾ ਕਰਜ਼ਾ ਹੈ, ਪੰਜਾਬ ਦੇ ਜੋ ਅੱਜ ਹਾਲਾਤ ਨੇ, ਪੰਜਾਬ ਨੇ ਇਹਨਾਂ ਹਾਲਾਤਾਂ ਲਈ ਆਜ਼ਾਦੀ ਨਹੀਂ ਸੀ ਲਈ। ਅੱਜ ਪੰਜਾਬ ਦੇ ਜਿਹੜੇ ਸਿਆਸਤਦਾਨ ਨੇ ਉਹ ਆਪਣੀ ਦੇਸ਼ ਭਗਤੀ ਸਾਬਤ ਕਰਦੇ ਨੇ, ਪਰ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਕੀ ਪੰਜਾਬੀਆਂ ਨੂੰ ਵੀ ਦੇਸ਼ ਭਗਤੀ ਸਾਬਤ ਕਰਨ ਦੀ ਲੋੜ ਹੈ? ਜਿਨ੍ਹਾਂ ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ 90% ਕੁਰਬਾਨੀਆਂ ਕੀਤੀਆਂ, ਹੱਸ ਕੇ ਫਾਂਸੀਆਂ ਦੇ ਰਸਤੇ ਚੁੰਮੇ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ, ਜਿਨ੍ਹਾਂ ਪੰਜਾਬੀਆਂ ਨੇ ਆਜ਼ਾਦੀ ਤੋਂ ਬਾਅਦ ਵੀ ਦੇਸ਼ ਦੀ ਰੱਖਿਆ ਦੇ ਲਈ ਵੱਡੀਆਂ ਜੰਗਾਂ ਜਿੱਤੀਆਂ, ਆਪਣੀਆਂ ਸ਼ਹਾਦਤਾਂ ਦਿੱਤੀਆਂ, ਉਹਨਾਂ ਪੰਜਾਬੀਆਂ ਨੂੰ ਅੱਜ ਸਾਬਤ ਕਰਨਾ ਪੈ ਰਿਹਾ ਕਿ ਅਸੀਂ ਦੇਸ਼ ਭਗਤ ਹਾਂ। ਇਹ ਮਾਨਸਿਕਤਾ ਦਾ ਵੀ ਹੋਣਾ ਪਾਣਾ। ਅਸਲ ਦੇ ਵਿੱਚ ਬਹੁਤ ਸਾਰੇ ਸਵਾਲ ਨੇ। ਪਹਿਲਾ ਸਵਾਲ, ਆਜ਼ਾਦੀ ਦੇ ਵਿੱਚੋਂ ਪੰਜਾਬੀਆਂ ਨੇ ਕੀ ਖੱਟਿਆ? ਦੂਜਾ ਸਵਾਲ, ਕੌਣ ਚਾਹੁੰਦਾ ਸੀ ਪੰਜਾਬ ਦੇ ਟੋਟੇ ਕਰਨੇ? ਕੇਂਦਰ ਕਿਉਂ ਨਹੀਂ ਦੇਣਾ ਚਾਹੁੰਦਾ ਸੀ ਪੰਜਾਬ ਦੇ ਹੱਕ? ਪੰਜਾਬ ਦੀ ਜਦੋਂ ਵੰਡ ਹੋਈ, ਜਦੋਂ ਹਿੰਦੁਸਤਾਨ ਦੀ ਵੰਡ ਹੋਈ, ਪਾਕਿਸਤਾਨ ਬਣਿਆ, ਤਾਂ ਪੰਜਾਬ ਦੇ 36-37 ਜ਼ਿਲ੍ਹੇ, ਜਿਨ੍ਹਾਂ ਦੇ ਵਿੱਚੋਂ 14 ਸਾਡੇ ਹਿੱਸੇ ਆਏ। ਉਸ ਤੋਂ ਬਾਅਦ ਪੰਜਾਬ ਦੇ ਸਿਰ ਪੰਜਾਬ ਨੂੰ 2.5 ਦਰਿਆ ਆਏ, ਸਾਡੇ ਕੋਲੇ 5 ਸੀਗੇ। ਉਸ ਤੋਂ ਬਾਅਦ ਪੰਜਾਬ ਦੇ 2.5 ਦਰਿਆਵਾਂ ਦਾ ਵੀ ਹੁਣ ਰੌਲਾ ਚੱਲਦਾ ਵਿੱਚੋਂ ਪਾਣੀ ਦਾ, ਕਿਉਂਕਿ SYL ਦਾ ਮਸਲਾ। ਆਜ਼ਾਦੀ ਤੋਂ ਪਹਿਲਾਂ ਤਾਂ ਮੰਨਦੇ ਆ ਕਿ ਬ੍ਰਿਟਿਸ਼ ਹਕੂਮਤ ਦੇ ਵਿੱਚ ਪੰਜਾਬੀਆਂ ਨੂੰ ਤੇ ਪੰਜਾਬ ਨੂੰ ਬਹੁਤ ਜਦੋਜਹਿਦ ਕਰਨੀ ਪਈ, ਪਰ ਆਜ਼ਾਦੀ ਤੋਂ ਬਾਅਦ ਕੀ ਪੰਜਾਬ ਦੇ ਧਾਰਮਿਕ ਸਥਾਨਾਂ ਤੇ ਹਮਲੇ ਨਹੀਂ ਹੋਏ? ਕੀ ਪੰਜਾਬ ਦੇ ਪਾਣੀ ਦੀ ਲੁੱਟ ਰੁਕ ਗਈ ਹੈ? ਕੀ ਪੰਜਾਬ ਨੂੰ ਡੈਮਾਂ ਦਾ ਕੰਟਰੋਲ ਦਿੱਤਾ ਗਿਆ? ਕੀ ਪੰਜਾਬ ਨੂੰ ਰਾਜਧਾਨੀ ਮਿਲੀ? ਕੀ ਪੰਜਾਬ ਦੀ ਜਵਾਨੀ ਦੇ ਸ਼ਿਕਾਰ ਨਹੀਂ ਕੀਤੇ ਗਏ? ਕਿ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਚੜਿਆ ਕੇਂਦਰ ਦੀਆਂ ਬਦਨੀਤੀਆਂ ਕਰਕੇ ਨਹੀਂ ਚੜਿਆ? ਕਿਉਂਕਿ ਇੱਕ ਪਾਸੇ ਧਰਮ ਯੁੱਧ ਮੋਰਚਾ ਚੱਲਦਾ, ਇੱਕ ਪਾਸੇ ਪਾਣੀਆਂ ਦੀ ਜਦੋਜਹਿਦ ਚੱਲਦੀ ਹੈ, ਦੂਜੇ ਪਾਸੇ ਪੰਜਾਬ ਦਾ ਜਿਹੜਾ ਹੱਕਾਂ ਦਾ ਸੰਘਰਸ਼ ਸੀ ਉਹਨੂੰ ਹਿੰਸਕ ਕੀਤਾ ਜਾਂਦਾ ਏਜੰਸੀਆਂ ਵੱਲੋਂ, ਤੇ ਉਸ ਤੋਂ ਬਾਅਦ ਪੰਜਾਬ ਸਿਰ ਕਰਜ਼ਾ ਪਾਇਆ ਜਾਂਦਾ ਉਹਦਾ, ਤੇ ਉਹ ਕਰਜ਼ੇ ਦੀ ਪੰਡ ਵੱਧਦੀ ਹੁਣ 3 ਲੱਖ ਕਰੋੜ ਤੇ ਪਹੁੰਚ ਗਈ ਹੈ। ਪਰ ਇਸੇ ਦਰਮਿਆਨ ਅੱਜ ਇੱਕ ਗੱਲ ਦਾ ਜਵਾਬ ਕੋਈ ਨਹੀਂ ਲੱਭ ਰਿਹਾ। ਉਹ ਗੱਲ, ਜਿਹੜਾ ਪ੍ਰਸ਼ਨ ਹੈ ਵਾਰ-ਵਾਰ ਤੰਗ ਕਰਦਾ ਕਿ ਇਸ ਸਮੇਂ ਪੰਜਾਬ ਦੇ ਲੀਡਰ, ਪੰਜਾਬ ਦੇ ਸਿਆਸਤਦਾਨ, ਪੰਜਾਬ ਦੇ ਆਗੂ ਕਹਾਉਣ ਵਾਲੇ ਲੋਕ, ਉਹਨਾਂ ਦੀ ਕੀ ਭੂਮਿਕਾ ਰਹੀ ਹੈ? ਇਸ ਭੂਮਿਕਾ ਦੇ ਬਾਰੇ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਕਦੇ ਪੰਜਾਬ ਦੇ ਪਰਸਪੈਕਟਿਵ ਤੋਂ ਵੀ ਚੀਜ਼ਾਂ ਨੂੰ ਦੇਖਿਆ। ਸੋ ਬੇਸ਼ੱਕ ਦੇਸ਼ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ ਖੁੱਭਿਆ ਹੋਇਆ, ਪਰ ਦੇਸ਼ ਕਦੇ ਉਹਨਾਂ ਸਵਾਲਾਂ ਦੇ ਹੱਲ ਵੀ ਨਹੀਂ ਲੱਭੇਗਾ। ਦੇਸ਼ ਕਦੇ ਉਹਨਾਂ ਸਵਾਲਾਂ ਵੱਲ ਨਹੀਂ ਭੱਜੇਗਾ। ਦੇਸ਼ ਕਦੇ ਉਹਨਾਂ ਸਵਾਲਾਂ ਨੂੰ ਨਹੀਂ ਲੱਭੇਗਾ ਜਿਨ੍ਹਾਂ ਸਵਾਲਾਂ ਨੂੰ ਸਰਦਾਰ ਪਟੇਲ ਨੇ ਕਿਹਾ ਸੀ ਕਿਸੇ ਟਾਈਮ ਕਿ ਜਿਹੜੇ ਕੁਝ ਲੋਕ ਨੇ, ਖਾਸ ਕਰਕੇ RSS ਦੇ ਨਾਲ ਤਾਲੁਕਾਤ ਰੱਖਦੇ, ਉਹ ਆਜ਼ਾਦੀ ਦੀ ਲੜਾਈ ਦਾ ਵਿਰੋਧ ਕਰ ਰਹੇ ਨੇ। ਕਦੇ ਸਵਾਲ ਨਹੀਂ ਪੁੱਛਿਆ ਜਾਏਗਾ ਕਿ ਸਾਵਰਕਰ ਨੇ ਆਜ਼ਾਦ ਹਿੰਦ ਫੌਜ ਦੀ ਬਜਾਏ ਅੰਗਰੇਜ਼ਾਂ ਦੀ ਫੌਜ ਨੂੰ ਹਥਿਆਰਬੰਦ ਸਹਾਇਤਾ ਦੇਣ ਦਾ ਜਾਂ ਹਥਿਆਰਬੰਦ ਮਦਦ ਦੇਣ ਦਾ ਪ੍ਰਸਤਾਵ ਕਿਉਂ ਰੱਖਿਆ ਸੀ? ਕਿਹਨੇ ਕਾਲੇ ਪਾਣੀਆਂ ਦੇ ਵਿੱਚੋਂ ਮਾਫੀਆਂ ਮੰਗੀਆਂ, ਰਿਹਾਈਆਂ ਮੰਗੀਆਂ, ਤੇ ਕਿਹਨੇ ਕਾਲੇ ਪਾਣੀਆਂ ਦੇ ਵਿੱਚ ਦੇਸ਼ ਲਈ, ਆਜ਼ਾਦੀ ਲਈ ਲੜਾਈਆਂ ਲੜੀਆਂ? ਸੋ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਅੱਜ ਸਾਰੇ ਪੰਜਾਬੀਆਂ ਨੂੰ ਲੱਭਣ ਦੀ ਲੋੜ ਆ, ਭਾਵੇਂ ਉਹ ਕਿਸੇ ਵੀ ਪਾਸੇ ਬੈਠੇ ਹੋਣ। ਪੰਜਾਬ ਨੇ ਦੇਸ਼ ਦੀ ਵੰਡ ਦੀ ਸਭ ਤੋਂ ਵੱਡੀ ਕੀਮਤ ਅਦਾ ਕੀਤੀ। 10 ਲੱਖ ਤੋਂ ਵੱਧ ਵਸਿੰਦਾ ਮਾਰਿਆ ਗਿਆ। ਇੱਕ ਪੰਜਾਬ ਜਿਹਦਾ ਇਤਿਹਾਸਿਕ ਤੌਰ ਤੇ ਬਹੁਤ ਮਹੱਤਤਾ ਸੀ, ਜਿਹਦੀ ਸਮਾਜਿਕ ਤੌਰ ਤੇ ਬੜੀ ਮਹੱਤਤਾ ਸੀ, ਤੇ ਜਿਹਦੀ ਜ਼ਮੀਨ ਤੇ ਪਾਣੀ ਜ਼ਰਖੇਜ਼ ਸਨ, ਉਹ ਪੰਜਾਬ 2 ਹਿੱਸਿਆਂ ਦੇ ਵਿੱਚ, ਫਿਰ ਹਿੰਦੁਸਤਾਨ ਵਾਲੇ ਪੰਜਾਬ ਨੂੰ 3 ਹੋਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ। ਕਿਸੇ ਟਾਈਮ ਦਾ ਰਾਜਾ ਪੰਜਾਬ ਅੱਜ ਆਪਣੀ ਰਾਜਧਾਨੀ, ਆਪਣੇ ਪਾਣੀ, ਆਪਣੀਆਂ ਯੂਨੀਵਰਸਿਟੀਜ਼ ਦੇ ਲਈ, ਆਪਣੇ ਡੈਮਾਂ ਦੇ ਲਈ ਜਦੋਜਹਿਦ ਕਰ ਰਿਹਾ ਹੈ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।